ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਸਾਡੇ ਨਾਲ ਹੁੰਦੇ ਨੇ ਬਲਤੇਜ ਪਾਨੋ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਘਰਾਂ ਦੀ ਮੈਡੀਕਲ ਲਾਈਫ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਜੈਂਡਰ ਹੋਮ ਲੋਨ ਬੜੇ ਮੋਹਨ ਚੀਮਾ ਜੀ 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੋ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਮਿਹਰਬਾਨੀ। ਗੱਲ ਕਰਦੇ ਹਾਂ ਕਾਂਗਰਸ ਦੇ ਕਲੇਸ਼ ਦੀ। ਉਹਨਾਂ ਦੀਆਂ ਪੇਸ਼ੀਆਂ ਅਜੇ ਜਾਰੀ ਹੈ। ਬਿਲਕੁਲ ਜੀ, ਜਿਹੜਾ ਇਹ ਕਾਂਗਰਸ ਦੀ 3 ਮੈਂਬਰੀ ਜਿਹੜੀ ਕਮੇਟੀ ਬਣਾਈ ਆ, ਉਹਦੇ ਮੂਹਰੇ ਲਗਾਤਾਰ ਜਿਹੜੀ ਇਹਨਾਂ ਕਾਂਗਰਸੀਆਂ ਦੀ ਪੇਸ਼ੀ ਜਾਰੀ ਹੈ, ਜਿੱਥੇ ਕੱਲ ਵੀ ਕਈ ਵਿਧਾਇਕ ਜਿਹੜੇ ਸੀਗੇ, ਜਿਨ੍ਹਾਂ ਦੀ ਗਿਣਤੀ ਕੋਈ 2 ਦਰਜਨ ਦੇ ਕਰੀਬ ਹੈ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਕਾਂਗਰਸ ਦੀ ਕਮੇਟੀ ਨੇ। ਉਧਰ ਰਾਹੁਲ ਗਾਂਧੀ ਦੇ ਵੱਲੋਂ ਇਹਨਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ, ਜਿਹੜੇ ਪੰਜਾਬ ਦੇ ਵਿੱਚ ਨੇ ਵਿਧਾਇਕ, ਉਹਨਾਂ ਦੇ ਨਾਲ ਨਿਰੰਤਰ ਜਾਰੀ ਹੈ, ਜਿਹੜੀ ਕਿ ਕੈਪਟਨ ਖੇਮੇ ਦੇ ਵਿੱਚ ਇੱਕ ਫਿਕਰਮੰਦੀ ਖੜੀ ਕਰ ਰਹੀ ਹੈ। ਇੱਕ ਫੋਨ ਜਿਹੜਾ ਆਉਂਦਾ ਰਾਹੁਲ ਗਾਂਧੀ ਦੇ ਜਿਹੜੇ ਦਫ਼ਤਰੀ ਅਮਲਾ ਉਹਦਾ, ਕਿ ਆਹ ਐਪ ਡਾਊਨਲੋਡ ਕਰ ਲਓ ਤੇ ਰਾਹੁਲ ਗਾਂਧੀ ਹੋਰੀ ਇੰਨੇ ਚਿਰ ਬਾਅਦ ਤੁਹਾਡੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਨਗੇ। ਉਸ ਐਪ ਦੇ ਉੱਤੇ ਉਹ ਗੱਲਬਾਤ ਕਰਦੇ ਆ, ਕਿਸੇ ਨਾਲ 10 ਮਿੰਟ 15 ਮਿੰਟ 20 ਮਿੰਟ ਵੀ ਕਈਆਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਹੈ। ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ, ਉਹਦੇ ਤੋਂ ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਬੇਅਦਬੀ ਕਾਂਡ ਤੇ ਬਾਕੀ ਮੁੱਦਿਆਂ ਦੇ ਬਾਰੇ ਚ ਵਿਧਾਇਕਾਂ ਤੇ ਮੰਤਰੀਆਂ ਦਾ ਪੱਖ ਜਿਹੜਾ ਉਹ ਲਿਆ ਜਾ ਰਿਹਾ। ਸਭ ਨੂੰ ਪਤਾ ਕਿ ਇੱਥੇ ਮਾਫੀਆ ਜਿਹੜਾ ਉਹਦੇ ਚ ਭੋਰਾ ਵੀ ਉਹਦੇ ਉੱਤੇ ਕੋਈ ਕੰਟਰੋਲ ਨਹੀਂ ਹੋਇਆ, ਬਲਕਿ ਵੱਧ ਗਿਆ। ਸ਼ਰਾਬ ਮਾਫੀਆ ਜਿਹੜਾ ਉਹ ਨਵਾਂ ਖੜਾ ਹੋ ਗਿਆ, ਜਿਹੜੀ ਨਕਲੀ ਸ਼ਰਾਬ ਮਾਫੀਆ। ਜਿਹੜੀ ਦਿੱਲੀ ਦੇ ਵਿੱਚ ਗੱਲਬਾਤ ਹੋ ਰਹੀ ਆ, ਉਹ 10 ਮਿੰਟ 15 ਮਿੰਟ 20 ਮਿੰਟ ਜਿਹੜੇ ਵਿਧਾਇਕਾਂ ਦੇ ਨਾਲ ਕੀਤੀ ਜਾ ਰਹੀ ਹੈ। ਪਰ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੀ ਇਹ ਕਮੇਟੀ ਸੀ, ਉਹਨੇ ਕੋਈ 1.5 ਘੰਟੇ ਦੇ ਕਰੀਬ, 1.5 ਤੋਂ ਪੌਣੇ 2 ਘੰਟੇ ਦੇ ਕਰੀਬ ਗੱਲਬਾਤ ਜਿਹੜੀ ਉਹ ਕੀਤੀ। ਨਵਜੋਤ ਸਿੰਘ ਸਿੱਧੂ ਨੇ ਬਾਹਰ ਆ ਕੇ ਇੰਨੀ ਗੱਲ ਜਿਹੜੀ ਦੀ ਉਹ ਕਹੀ ਕਿ ਉਹ ਪੰਜਾਬ ਦੇ ਗੱਲ, ਪੰਜਾਬ ਦੇ ਹੱਕਾਂ ਦੀ ਗੱਲ ਜਿਹੜੀ ਆ ਉਹ ਇਨ ਬਿਨ ਕਮੇਟੀ ਦੇ ਮੂਹਰੇ ਰੱਖ ਆਏ ਨੇ। ਕੀ ਉਹ ਸਬੂਤ ਦੇ ਕੇ ਆਏ ਆ, ਉਹਦੇ ਵਿੱਚ ਕੁਝ ਕੀ ਕਹਿ ਕੇ ਆਏ ਆ ਕਮੇਟੀ ਦੇ ਕੋਲੇ, ਇਹ ਅਜੇ ਭੇਦ ਆ। ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਜਿਹੜੀ ਖੜੀ ਹੋਈ ਜੰਗ ਆ, ਉਹ ਜੱਗ ਜ਼ਾਹਰ ਹੈ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਖੁਫੀਆ ਵਿੰਗ ਹੈ ਉਹ ਰਿਪੋਰਟਾਂ ਤਿਆਰ ਕਰ ਰਿਹਾ ਮੰਤਰੀਆਂ ਤੇ ਵਿਧਾਇਕਾਂ ਦੀਆਂ, ਕਿ ਕਿਹੜੇ ਕਿਹੜੇ ਗੈਰ ਕਾਨੂੰਨੀ ਧੰਦੇ ਦੇ ਵਿੱਚ ਸ਼ਾਮਲ ਨੇ। ਇਹ ਰਿਪੋਰਟਾਂ ਜਿਹੜੀਆਂ ਉਹ ਤਿਆਰ ਕਰਕੇ ਰੱਖੀਆਂ ਜਾਣਗੀਆਂ। ਜਿਹੜੇ ਜਿਹੜੇ ਕਪਤਾਨ ਸਾਹਿਬ ਦੇ ਹੱਕ 'ਚ ਨਹੀਂ ਭੁਗਤਣਗੇ, ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਦੇ ਦਿੱਤੀਆਂ ਜਾਣਗੀਆਂ ਕਿ ਆਹ ਚੱਕੋ। ਇਟ ਮੀਨਸ ਕਿ ਜਿਹੜੀ ਕਰਪਸ਼ਨ ਹੈ ਉਹ ਕਰਨ ਦਾ ਸੱਦਾ ਦਿੱਤਾ ਜਾਂਦਾ ਕਿ ਤੁਸੀਂ ਕਰ ਲਓ, ਪੈਸੇ ਜਿੰਨੇ ਇਕੱਠੇ ਕਰਨੇ ਆ ਕਰ ਲਓ, ਪਰ ਤੁਹਾਨੂੰ ਹਾਂ 'ਚ ਹਾਂ ਮਿਲਾਉਣੀ ਪਊਗੀ। ਨਹੀਂ ਮਿਲਾਓਗੇ ਤੇ ਫਿਰ ਉਹ ਫਾਈਲਾਂ ਜਿਹੜੀਆਂ ਉਹ ਤਿਆਰ ਨੇ। ਕਈ ਲੋਕਾਂ ਨੂੰ ਨਹੀਂ ਸਮਝ ਆਉਂਦੀ ਕਰਪਸ਼ਨ ਦੀ। ਇਹ ਤਰੀਕਾ ਹੈ ਕਰਪਸ਼ਨ ਕਰਨ ਦਾ, ਕਿ ਕਰਪਟ ਕਰ ਦਿਓ, ਕਰਪਟ ਕਰਕੇ ਉਹਨਾਂ ਦੇ ਸਬੂਤ ਜਿਹੜੇ ਉਹ ਆਪਣੇ ਕੋਲੇ ਰੱਖ ਲਓ। ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ, ਵਰਚੁਅਲ ਮੀਟਿੰਗ ਹੋਣੀ ਹੈ। ਥੋੜਾ ਜਿਹਾ ਹੈਰਾਨੀਜਨਕ ਇਹ ਆ ਕਿ ਜਿਹੜਾ ਕੱਲ ਨੋਟਿਸ ਦਿੱਤਾ ਗਿਆ ਮੀਟਿੰਗ ਦਾ, ਉਹਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਜਿਹੜੀ ਮੀਟਿੰਗ ਹੋਣੀ ਆ, ਇਹਦਾ ਏਜੰਡਾ ਕੀ ਆ ਇਹ ਬਾਅਦ ਚ ਦੱਸਿਆ ਜਾਊਗਾ। ਇਹ ਆਪਣੇ ਆਪ ਦੇ ਵਿੱਚ ਭੇਦ ਹੈ। ਔਰ ਭਲਕੇ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਣ, ਕਿਉਂਕਿ ਉਹਨਾਂ ਨੂੰ ਲਾਸਟ ਦੇ ਵਿੱਚ ਕਮੇਟੀ ਨੇ ਸੱਦਣਾ। ਪਹਿਲਾਂ ਸਾਰੀ ਫੀਡਬੈਕ ਜਿਹੜੀ ਵਿਧਾਇਕਾਂ ਤੋਂ, ਮੰਤਰੀਆਂ ਤੋਂ ਜਿਹੜੀ ਉਹ ਲਈ ਜਾ ਰਹੀ ਹੈ। ਕਿਹਨੇ ਕੀ ਕਿਹਾ, ਕਮੇਟੀ ਕੁਝ ਨਹੀਂ ਦੱਸ ਰਹੀ, ਕਮੇਟੀ ਕੁਝ ਨਹੀਂ ਬੋਲ ਰਹੀ, ਸਿਰਫ ਅਜੇ ਸੁਣ ਰਹੀ ਜੀ। ਅੱਗੇ ਗੱਲ ਕਰਦੇ ਆ ਕਰੋਨਾ ਦੀ। ਪੰਜਾਬ ਦੇ ਵਿੱਚ 54 ਦਿਨਾਂ ਬਾਅਦ ਕੇਸਾਂ ਦੇ ਵਿੱਚ ਕੁਝ ਰਾਹਤ। ਮੁਲਕ ਦੇ ਵਿੱਚ ਜਿਹੜੀ ਉਹ 54 ਦਿਨਾਂ ਦੇ ਬਾਅਦ ਤੇ ਪੰਜਾਬ ਦੇ ਵਿੱਚ 35 ਦਿਨਾਂ ਤੋਂ ਬਾਅਦ ਜਿਹੜਾ ਇਹ ਅੰਕੜਾ ਘਟਿਆ। ਪਿਛਲੇ 24 ਘੰਟਿਆਂ ਦੇ ਵਿੱਚ ਦੇਸ਼ ਦੇ ਵਿੱਚ 1,33,048 ਲੋਕਾਂ ਦੀ ਜਿਹੜੀ ਰਿਪੋਰਟ ਆ ਪੋਜ਼ਿਟਿਵ ਆਈ ਆ। 3204 ਲੋਕਾਂ ਦਾ ਸਰਕਾਰੀ ਅੰਕੜਿਆਂ ਦੇ ਮੁਤਾਬਕ ਮੌਤ ਹੋਈ ਆ।
2,31,277 ਜਿਹੜੇ ਆ ਉਹ ਠੀਕ ਹੋਏ ਦੱਸੇ ਜਾ ਰਹੇ ਆ। ਅਰੁਣਾਚਲ ਪ੍ਰਦੇਸ਼, ਮਣੀਪੁਰ ਤੇ ਮਿਜ਼ੋਰਮ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਬਹੁਤੇ ਜਿਹੜੇ ਉਹ ਠੀਕ ਹੋਏ ਆ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਜਿਹੜੇ ਆ 35,949 ਉਹ ਠੀਕ ਹੋਏ ਆ। ਤਾਮਿਲਨਾਡੂ ਦੇ ਵਿੱਚ 31,683, ਕਰਨਾਟਕਾ ਦੇ ਵਿੱਚ 29,271 ਤੇ ਕੇਰਲਾ ਦੇ ਵਿੱਚ 24,117 ਲੋਕ ਜਿਹੜੇ ਉਹ ਰਿਕਵਰ ਹੋਏ ਆ। ਇਹ ਜਿਹੜੇ ਅੰਕੜੇ ਨੇ ਸਰਕਾਰੀ ਜਿਹੜੇ ਅੰਕੜੇ ਨੇ, ਔਰ ਇਹ ਤਸੱਲੀ ਦੇਣ ਵਾਲੇ ਨੇ ਇਸ ਪੱਖੋਂ ਕਿ ਕੁਝ ਮੋੜਾ ਜਿਹੜਾ ਉਹ ਪਿਆ। 15 ਰਾਜਾਂ ਦੇ ਵਿੱਚ ਸੰਪੂਰਨ ਲਾਕਡਾਊਨ ਵਰਗੀਆਂ ਪਾਬੰਦੀਆਂ ਹੈਗੀਆਂ ਨੇ। ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਉੜੀਸਾ, ਮਹਾਰਾਸ਼ਟਰ, ਕਰਨਾਟਕਾ, ਕੇਰਲ ਤੇ ਤਾਮਿਲਨਾਡੂ ਦੇ ਵਿੱਚ 17 ਜਿਹੜੇ ਰਾਜ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦੇ ਵਿੱਚ ਸੈਮੀ ਲਾਕਡਾਊਨ ਵਾਲੀ ਜਿਹੜੀ ਉਹ ਸਥਿਤੀ ਹੈਗੀ ਹੈ। ਇਹਦੇ ਚ ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਜੰਮੂ ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਤੇ ਗੁਜਰਾਤ ਜਿਹੜੇ ਉਹ ਸ਼ਾਮਲ ਨੇ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਜੂਨ ਮਹੀਨੇ ਦੇ ਪਹਿਲੇ ਦਿਨ ਕੁਝ ਰਾਹਤ ਜਿਹੜੀ ਆ ਉਹ ਮਿਲੀ ਹੈ। 18 ਮਈ ਨੂੰ 24 ਘੰਟੇ ਦੇ ਵਿੱਚ 229 ਮੌਤਾਂ ਹੋਈਆਂ ਸੀ ਪੰਜਾਬ ਦੇ ਵਿੱਚ, ਔਰ ਪੰਜਾਬ ਦੇ ਵਿੱਚ ਰੋਜ਼ ਹੋ ਰਹੀਆਂ ਮੌਤਾਂ ਦਾ ਅੰਕੜਾ ਜਿਹੜਾ ਉਹਦੇ ਵਿੱਚ ਹੁਣ ਉਹ ਕਾਫੀ ਗਿਰਾਵਟ ਵੇਖੀ ਗਈ ਆ। ਕਰੋਨਾ ਦੇ ਨਾਲ ਕੱਲ 24 ਘੰਟਿਆਂ ਦੇ ਵਿੱਚ 92 ਮੌਤਾਂ ਹੋਈਆਂ। ਸਭ ਤੋਂ ਜ਼ਿਆਦਾ ਮੌਤਾਂ ਬਠਿੰਡੇ ਦੇ ਵਿੱਚ ਹੋਈਆਂ। ਬਠਿੰਡੇ ਦੇ ਵਿੱਚ ਪਹਿਲਾਂ ਵੀ ਜ਼ਿਆਦਾ ਮੌਤਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਨੇ। ਸੰਗਰੂਰ 13 ਮੌਤਾਂ ਬਠਿੰਡੇ ਦੇ ਵਿੱਚ ਹੋਈਆਂ, ਸੰਗਰੂਰ ਚ 10, ਜਲੰਧਰ ਤੇ ਗੁਰਦਾਸਪੁਰ ਦੇ ਵਿੱਚ 7-7 ਮਰੀਜ਼ਾਂ ਦੀ ਮੌਤ ਜਿਹੜੀ ਉਹ ਹੋਈ ਆ। ਔਰ ਬਠਿੰਡਾ ਤੇ ਸੰਗਰੂਰ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮਰਨ ਵਾਲਿਆਂ ਦੀ ਗਿਣਤੀ ਆ ਉਹ ਦੋਹਰੇ ਅੰਕੜੇ ਤੋਂ ਜਿਹੜੀ ਉਹ ਥੱਲੇ ਰਹੀ ਆ। ਸੂਬੇ ਦੇ ਵਿੱਚ 14,658 ਮਰੀਜ਼ ਜਿਹੜੇ ਟੋਟਲ ਹੁਣ ਤੱਕ ਦਮ ਤੋੜ ਚੁੱਕੇ ਆ। ਔਰ ਦੂਜੇ ਦਿਨ ਲਗਾਤਾਰ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਉਹ 2,500 ਤੋਂ ਥੱਲੇ ਆਈ ਆ। 2500 ਤੋਂ 2182 ਨਵੇਂ ਮਰੀਜ਼ਾਂ ਦੇ ਨਾਲ ਸੂਬੇ ਦੇ ਵਿੱਚ ਹੁਣ ਤੱਕ ਕਰੋਨਾ ਦੇ ਜਿਹੜੇ ਮਰੀਜ਼ ਨੇ ਉਹਨਾਂ ਦੀ ਗਿਣਤੀ 5,67,856 ਹੋ ਗਈ ਹੈ। ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ 222 ਲੋਕ ਜਿਹੜੇ ਉਹ ਪੋਜ਼ਿਟਿਵ ਮਿਲੇ ਆ। ਜਿਹੜਾ 5,000 ਮਰੀਜ਼ ਆ, 5,000 ਤੋਂ ਉੱਪਰ ਉਹ ਠੀਕ ਹੋਇਆ, ਔਰ ਠੀਕ ਹੋਏ ਮਰੀਜ਼ਾਂ ਦੀ ਜਿਹੜੀ ਗਿਣਤੀ ਆ 5,21,663 ਹੋਈ ਆ। ਸੂਬੇ ਦੇ ਵਿੱਚ ਅਜੇ ਵੀ ਜਿਹੜੇ 4163 ਲੋਕ ਆਕਸੀਜਨ ਸਪੋਰਟ ਦੇ ਉੱਤੇ ਆ, 296 ਮਰੀਜ਼ ਜਿਹੜੇ ਨੇ ਉਹ ਵੈਂਟੀਲੇਟਰ ਦੇ ਉੱਤੇ ਹੈਗੇ ਆ। ਇਹ ਬੇਸ਼ੱਕ ਜਿਹੜੀ ਆ 229 ਤੋਂ ਥੱਲੇ ਘਟੀ ਆ, ਪਰ ਅਜੇ ਵੀ ਜਿਹੜਾ ਮੌਤ ਦਾ ਅੰਕੜਾ ਪੰਜਾਬ ਦੇ ਵਿੱਚ ਪੂਰੇ ਮੁਲਕ ਦੇ ਨਾਲੋਂ ਲਗਭਗ ਦੁੱਗਣਾ ਜੀ। ਅੱਗੇ ਮੀਂਹ ਤੇ ਝੱਖੜ ਦੀ ਗੱਲ ਕਰੀਏ, ਪੰਜਾਬ ਹਰਿਆਣਾ ਦੇ ਵਿੱਚ ਤਬਾਹੀ ਮਚਾਈ ਹੋਈ ਹੈ। ਕੋ ਜਿਹੜੇ ਸਰਹੱਦਾਂ ਦੇ ਉੱਤੇ ਬੈਠੇ ਆ ਲੋਕ, ਉਹਨਾਂ ਦੇ ਵਾਸਤੇ ਤੁਸੀਂ ਕਹਿ ਲਓ ਕਿ ਮੁਸ਼ਕਲਾਂ ਹੀ ਮੁਸ਼ਕਲਾਂ ਇਹ ਮੌਸਮ ਦੇ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਨੇ। ਕਰ ਕੁਝ ਨਹੀਂ ਸਕਦੇ, ਕੁਦਰਤ ਹੈ। ਉਹ ਆਪਣੇ ਟੈਂਟ ਵਗੈਰਾ ਲਾਉਂਦੇ ਆ, ਪੂਰਾ ਦਿਨ ਲਾ ਕੇ ਖੜੇ ਕਰਦੇ ਆ, ਰਾਤ ਨੂੰ ਝੱਖੜ ਫੇਰ ਆਉਂਦਾ, ਸਾਰੇ ਟੈਂਟ ਜਿਹੜੇ ਛੱਪਰ ਪਾਏ ਹੋਏ ਆ ਉਹਨਾਂ ਨੂੰ ਪੱਟ ਦਿੰਦਾ। ਟੈਂਪਰੇਰੀ, ਕਿਉਂਕਿ ਸਾਰਾ ਕੁਝ ਹੈ, ਲਾਈਟ ਵਗੈਰਾ ਟੈਂਪਰੇਰੀ ਆ, ਉਹਦੇ ਉੱਤੇ ਵੀ ਨੁਕਸਾਨ ਜਿਹੜਾ ਉਹ ਵੱਡਾ ਪਹੁੰਚਦਾ। ਪਿਛਲੇ 24 ਘੰਟਿਆਂ ਦੇ ਦੌਰਾਨ ਪੰਜਾਬ, ਹਰਿਆਣਾ, ਦਿੱਲੀ ਇਹ ਪੂਰੇ ਖੇਤਰ ਦੇ ਵਿੱਚ ਤੂਫਾਨ ਜਿਹੜਾ ਸੀ ਉਹਨੇ ਤਬਾਹੀ ਮਚਾਈ ਰੱਖੀ। ਸਰਹੱਦਾਂ ਦੇ ਉੱਤੇ ਬੈਠੇ ਜਿਹੜੇ ਲੋਕ ਨੇ ਇਹ ਅਡੋਲ ਰਹੇ। ਫਿਰ ਵੀ ਇਹਨਾਂ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਨਹੀਂ ਜਿਹੜਾ ਇਹ ਹੋਵੇ ਕਿ ਟੈਂਟ ਪੱਟੇ ਗਏ ਤੇ ਹੁਣ ਉਹ ਘਰ ਨੂੰ ਜਿਹੜਾ ਜੀ ਉਹ ਚੱਲ ਪੈਣ। ਸਵੇਰੇ ਉੱਠਦਿਆਂ ਸਾਰ ਮੁੜ ਕੇ ਫਿਰ ਆਪਣੇ ਟੈਂਟ, ਬਾਂਸ, ਝੁੱਗੀਆਂ ਜਿਹੜੀਆਂ ਉਹਨਾਂ ਨੂੰ ਠੀਕ ਕਰਨ ਲੱਗ ਜਾਂਦੇ ਆ। ਜਿਹੜੇ ਲੰਗਰ ਵਾਲੇ ਟੈਂਟ ਵੀ ਪ੍ਰਭਾਵਿਤ ਹੋਏ ਆ। ਸਿੰਘੂ ਬਾਰਡਰ ਦੇ ਉੱਤੇ ਮੇਨ ਜਿਹੜੀ ਸਟੇਜ ਆ ਉਹਦਾ ਵੀ ਕਾਫੀ ਨੁਕਸਾਨ ਹੋਇਆ। ਮੁੜ ਕੇ ਫਿਰ ਇਹਨਾਂ ਨੇ ਜਿਹੜਾ ਉਹ ਸਟੇਜ ਨੂੰ ਠੀਕ ਕਰ ਲਿਆ ਤੇ ਸਟੇਜ ਦੇ ਉੱਤੇ ਦਿਨੇ ਜਿਹੜਾ ਸੀ ਉਹ ਭਾਸ਼ਣ ਫੇਰ ਹੋਣੇ ਸ਼ੁਰੂ ਹੋ ਗਏ। ਜਿਹੜਾ 24 ਘੰਟਿਆਂ ਦੇ ਵਿੱਚ ਜਿਹੜਾ ਤੂਫਾਨ ਆਇਆ, ਇਹਨੇ ਸੈਂਕੜੇ ਦਰਖਤ ਜੜ੍ਹਾਂ ਤੋਂ ਪੱਟ ਦਿੱਤੇ। ਇੰਨੀ ਤੇਜ਼ ਤੂਫਾਨ ਬਹੁਤ ਘੱਟ ਵੇਖੇ ਗਏ ਆ ਪਹਿਲਾਂ ਪੰਜਾਬ ਦੇ ਵਿੱਚ। ਜਿਹੜਾ ਬਿਜਲੀ ਮਹਿਕਮਾ, ਉਹਦੇ ਕੋਲੇ 72,000 ਦੇ ਕਰੀਬ ਸ਼ਿਕਾਇਤਾਂ ਜਿਹੜੀਆਂ ਉਹ ਪਹੁੰਚੀਆਂ ਬਿਜਲੀ ਖਰਾਬ ਹੋਣ ਦੀਆਂ। ਤੇਜ਼ ਤੂਫਾਨ ਨੇ ਘਰਾਂ ਦੀਆਂ ਛੱਤਾਂ ਤੇ ਸ਼ੈੱਡ ਜਿਹੜੇ ਉਹ ਉਡਾਤੇ। ਮੀਂਹ ਦੇ ਕਰਕੇ ਕੰਧਾਂ ਡਿੱਗ ਪਈਆਂ। ਮੀਂਹ ਤੇ ਝੱਖੜ ਕਰਕੇ ਪੰਜਾਬ ਦੇ ਵਿੱਚ 2 ਮੌਤਾਂ ਹੋਈਆਂ ਨੇ। 3 ਜਾਣੇ ਜਿਹੜੇ ਆ ਉਹ ਜ਼ਖਮੀ ਹੋਏ ਆ। ਰੁੱਖ ਡਿੱਗੇ, ਜਿਹੜੇ ਪੁਰਾਣੇ ਰੁੱਖ ਸੀਗੇ ਖਾਸ ਤੌਰ ਦੇ ਉੱਤੇ, ਉਹ
ਇਸ ਤੂਫਾਨ ਦੇ ਵਿੱਚ ਪੱਟੇ ਗਏ। ਜਿਹੜੇ ਇਹਨਾਂ ਦਰਖਤਾਂ ਦੇ ਥੱਲੇ ਖੜੇ ਵਹੀਕਲ ਸੀ ਉਹਨਾਂ ਦਾ ਨੁਕਸਾਨ ਜਿਹੜਾ ਉਹ ਕਾਫੀ ਹੋਇਆ। ਝੱਖੜ ਦੇ ਕਰਕੇ ਕੰਧ ਡਿੱਗਣ ਦੇ ਨਾਲ ਕੁਲਾਰਾਂ ਪਿੰਡ ਦਾ ਇੱਕ ਨੌਜਵਾਨ ਜਿਹੜਾ ਸੀ ਉਹਦੀ ਮੌਤ ਹੋ ਗਈ, ਜਦੋਂ ਕਿ ਜਮਾਲਪੁਰ ਦੇ ਵਿੱਚ ਘਰ ਦੀ ਛੱਤ ਡਿੱਗ ਪਈ। ਇੱਥੇ 3 ਜਾਣੇ ਜਿਹੜੇ ਸੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ। ਇੱਕ ਔਰਤ ਦੀ ਘੱਗੇ ਦੇ ਵਿੱਚ ਗੇਟ ਡਿੱਗਣ ਕਰਕੇ ਮੌਤ ਹੋ ਗਈ, ਗੇਟ ਉਹਦੇ ਉੱਤੇ ਜਿਹੜਾ ਸੀ ਉਹ ਡਿੱਗ ਪਿਆ। ਇੱਥੇ ਪਟਿਆਲੇ ਦੇ ਵਿੱਚ YPS ਚੌਕ ਦੇ ਵਿੱਚ ਕਈ ਦਹਾਕੇ ਪੁਰਾਣਾ ਨਿੰਮ ਦਾ ਇੱਕ ਰੁੱਖ ਸੀਗਾ ਜੀ, ਉਹਨੂੰ ਵੀ ਬਿਲਕੁਲ ਪੁੱਟ ਦਿੱਤਾ ਝੱਖੜ ਨੇ। ਇੰਨੀ ਇਹ ਤੇਜ਼ ਝੱਖੜ ਸੀਗਾ। ਭਾਰੀ ਮੀਂਹ ਪਿਆ, ਮੀਂਹ ਦੇ ਨਾਲ ਤਾਪਮਾਨ ਤਾਂ ਜਿਹੜਾ ਉਹਦੇ ਵਿੱਚ ਤਾਂ ਗਿਰਾਵਟ ਆ ਗਈ ਬਹੁਤ ਸਾਰੀ, ਪਰ ਇਹਨੇ ਨੁਕਸਾਨ ਬਹੁਤ ਕੀਤਾ ਜੀ। ਖਾਸ ਤੌਰ ਦੇ ਉੱਤੇ ਜਿਹੜੇ ਸਰਹੱਦਾਂ ਦੇ ਉੱਤੇ ਬੈਠੇ ਆ ਜੀ, ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿਹੋ ਜਿਹੇ ਹਾਲਾਤ ਜਿਹੜੇ ਉਹ ਬਣਦੇ ਹੋਣਗੇ। ਉਹ ਬੰਨ ਕੇ ਹਟਦੇ ਆ ਤੇ ਰਾਤ ਨੂੰ ਫਿਰ ਤੂਫਾਨ ਆ ਜਾਂਦਾ। ਅਜੇ ਵੀ ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਡਿਸਟਰਬੈਂਸ ਹੈ ਉਹ ਜਾਰੀ ਰਹੂਗੀ ਤੇ ਅਗਲੇ 24 ਘੰਟਿਆਂ ਦੇ ਵਿੱਚ ਫਿਰ ਇੱਕ ਵਾਰੀ ਮੀਂਹ ਤੇ ਝੱਖੜ ਆ ਸਕਦੇ ਆ। ਬਿਲਕੁਲ ਜੀ, ਜਦੋਂ ਤੱਕ ਕਿਸਾਨ ਬੈਠਿਆ ਕੁਛ ਨਾ ਕੁਛ ਜਿਹੜੀਆਂ ਕੁਦਰਤੀ ਆਫਤਾਂ ਆ ਉਹ ਵੀ ਆਈ ਜਾਂਦੀਆਂ। ਤਾਂ ਅੱਗੇ ਗੱਲ ਕਰਦੇ ਆ ਟਹਾਣਾ ਦੇ ਵਿੱਚ JJP ਦੇ ਵਿਧਾਇਕ ਦੇ ਨਾਲ ਕਿਸਾਨਾਂ ਦਾ ਪੰਗਾ ਪਿਆ। ਐਕਚੁਅਲੀ ਕੀ ਹੈ ਜੀ ਕਿ ਚਾਹੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਤੇ ਚਾਹੇ JJP ਦੇ, ਹਰਿਆਣੇ ਦੇ ਵਿੱਚ ਨੇ, ਪੰਜਾਬ ਦੇ ਵਿੱਚ ਨੇ, ਪੰਜਾਬ ਦੇ ਵਿੱਚ ਵੀ ਹਾਲਾਤ ਇਹੋ ਜਿਹੇ ਹੀ ਬਣਦੇ ਆ। ਤੁਸੀਂ ਦੇਖੋ ਕਿ ਇਹ ਹਸਪੀਟਲਾਂ ਨੂੰ ਤੁਰ ਪੈਂਦੇ ਆ ਮਾਸਕ ਦੇਣ ਦੇ ਵਾਸਤੇ। 10 ਰੁਪਏ ਦਾ 15 ਰੁਪਏ ਦਾ ਮਾਸਕ ਜਿਹੜਾ ਬਾਹਰ ਦੁਕਾਨ ਤੋਂ ਆਉਂਦਾ, ਇਹ ਸਿਰਫ ਇਹਨਾਂ ਦਾ ਮਕਸਦ ਕੀ ਆ? ਸ਼ਰਾਰਤ ਕਰਨੀ ਆ ਕਿ ਫੋਟੋਆਂ ਖਿਚਾ ਕੇ ਫਿਰ ਖਿਜਾਉਂਦੇ ਆ ਕਿਸਾਨਾਂ ਨੂੰ ਕਿ ਫੋਟੋਆਂ ਪਾ ਕੇ ਚੁੱਪ ਕੀਤੇ ਚਲੇ ਜਾਂਦੇ ਆ ਕਿਸੇ ਵੀ ਜਗ੍ਹਾ ਦੇ ਉੱਤੇ, ਉੱਥੇ ਫੋਟੋਆਂ ਖਿਚਾ ਕੇ ਪਵਾਉਂਦੇ ਕਿ ਉਹ ਮਾਸਕ ਵੰਡਦੇ ਹੋਏ, ਆਹ ਵੰਡਦੇ ਹੋਏ, ਤੇ ਨਾਲ ਉਹ ਕੀ ਕਰਦੇ ਆ ਜਿਹੜੇ ਗਰੁੱਪ ਨੇ ਕਿਸਾਨਾਂ ਦੇ, ਉਹਨਾਂ ਦੇ ਵਿੱਚੋਂ ਫੋਟੋਆਂ ਪਾਉਂਦੇ ਆ ਜਾਣ ਕੇ। ਸ਼ਰਾਰਤ ਦੇਖੋ ਕਿਸ ਕਿਸਮ ਦੀ ਇਹ ਕਰਦੇ ਆ। ਇਸ ਕਰਕੇ ਉਹਨਾਂ ਨੂੰ ਦੱਸਣ ਲਈ ਵੀ ਸਾਡਾ ਤੁਸੀਂ ਕੀ ਕਰ ਲਿਆ, ਆਹ ਦੇਖੋ ਅਸੀਂ ਜਿਹੜਾ ਤੁਹਾਡੇ ਵਿਰੋਧ ਦੇ ਬਾਵਜੂਦ ਉੱਥੇ ਜਾ ਆਏ। ਹੁਣ ਇਹ ਪਤਾ ਨਹੀਂ ਇਹ ਹਦਾਇਤਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਉੱਪਰੋਂ ਆਉਂਦੀਆਂ ਨੇ ਪਾਰਟੀ ਵੱਲੋਂ ਏਦਾਂ ਦੀ ਸ਼ਰਾਰਤ ਕਰਨ ਦੇ ਵਾਸਤੇ। ਹਰਿਆਣੇ ਦੇ ਵਿੱਚ ਜਿਹੜਾ ਵਿਰੋਧ ਹੈ, ਪੰਜਾਬ ਦੇ ਵਿੱਚ ਵੀ ਉਨਾ ਹੀ ਆ, ਹਰਿਆਣੇ ਦੇ ਵਿੱਚ ਜਿਹੜਾ ਉਹ ਵਿਰੋਧ ਕੁਝ ਜ਼ਿਆਦਾ ਤਿੱਖਾ। ਉੱਥੇ ਇੱਕ ਭਾਰਤੀ ਜਨਤਾ ਪਾਰਟੀ ਤੇ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕਾਂ ਦਾ ਸੋਸ਼ਲ ਬਾਈਕਾਟ ਜਿਹੜਾ ਉਹ ਕਿਸਾਨ ਜਥੇਬੰਦੀਆਂ ਨੇ ਕੀਤਾ ਹੋਇਆ, ਔਰ ਉਹ ਬਹੁਤ ਕਲੀਅਰ ਲਫ਼ਜ਼ਾਂ ਦੇ ਵਿੱਚ ਕਹਿੰਦੀਆਂ ਨੇ ਕਿਸਾਨ ਜਥੇਬੰਦੀਆਂ ਕਿ ਕੋਈ ਸਮਾਗਮ ਨਹੀਂ ਹੋਣ ਦੇਵਾਂਗੇ ਕਿਸੇ ਜਗ੍ਹਾ। ਕੋਈ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਾਂ JJP ਦਾ ਜਿਹੜਾ ਵਿਧਾਇਕ ਆ ਉਹ ਕਿਸੇ ਸਮਾਗਮ ਦੇ ਵਿੱਚ ਪਾਰਟਿਸਿਪੇਟ ਨਾ ਕਰੇ। ਹਾਲਾਤ ਇਹੋ ਜਿਹੇ ਨੇ ਕਿ ਕਿਸੇ ਨੇ ਕਾਰਡ ਦੇ ਉੱਤੇ ਜਿਹੜਾ ਉਹ ਛਪਵਾਤਾ ਕਿਸੇ ਵਿਧਾਇਕ ਦਾ ਨਾਮ, ਉਹਨੂੰ ਇੰਨਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿ ਉਹਨੂੰ ਜਾ ਕੇ ਮੁੜ ਕੇ ਵਿਧਾਇਕ ਦੇ ਘਰੋਂ ਕਾਰਡ ਵਾਪਸ ਲਿਆਉਣਾ ਪਿਆ ਕਿ ਗਲਤੀ ਦੇ ਨਾਲ ਕਾਰਡ ਦਿੱਤਾ ਗਿਆ, ਮੈਂ ਤੁਹਾਨੂੰ ਕਾਰਡ ਦੇਣਾ ਨਹੀਂ ਸੀਗਾ। ਇਸੇ ਤਰੀਕੇ ਦੇ ਨਾਲ ਜਿਹੜਾ JJP ਦਾ ਇੱਕ ਵਿਧਾਇਕ ਹੈ ਇੱਥੇ ਹਰਿਆਣੇ ਤੋਂ, ਦਵਿੰਦਰ ਬੱਬਲੀ, ਉਹਨੇ ਇੱਕ ਫੰਕਸ਼ਨ ਰੱਖ ਲਿਆ ਔਰ ਫੰਕਸ਼ਨ ਦੇ ਵਿੱਚ ਆਉਣਾ ਸੀ ਉਹਨੇ ਟਹਾਣੇ। ਕਿਸਾਨਾਂ ਨੂੰ ਪਤਾ ਲੱਗਿਆ, ਕਿਸਾਨਾਂ ਨੇ ਉਹਦਾ ਘਰਾਓ ਜਿਹੜਾ ਕਰਨ ਦੇ ਵਾਸਤੇ ਉੱਥੇ ਪਹੁੰਚ ਗਏ। ਉਹ ਪਹਿਲਾਂ ਲੇਟ ਆਇਆ ਵੀ ਉਹਦੇ ਉਨੀ ਦੇਰ ਤੱਕ ਚਲੇ ਜਾਣਗੇ। ਸ਼ਰਾਰਤ ਦੇਖੋ ਤੁਸੀਂ, ਇੱਕ ਤੋਂ ਬਾਅਦ ਦੂਜੀ ਉਹ ਕਰੀ ਜਾ ਰਿਹਾ। ਫਿਰ ਉਹ ਉੱਥੇ ਜਦੋਂ ਆਇਆ, ਜਦੋਂ ਤਿੱਖੀ ਬਹਿਸ ਹੋ ਗਈ, ਇਹਨੇ ਓਪਨਲੀ ਗਾਲਾਂ ਕੱਢੀਆਂ ਕਿਸਾਨਾਂ ਨੂੰ, ਉਹਨਾਂ ਨੂੰ ਪ੍ਰਵੋਕ ਕੀਤਾ, ਉਕਸਾਇਆ ਉਹਨਾਂ ਨੂੰ, ਜਿਹਦੇ ਕਰਕੇ ਜਿਹੜੇ ਸੀਗੇ ਉਹ ਪ੍ਰਵੋਕ ਹੋ ਗਏ ਕਿਸਾਨ। ਉੱਥੇ ਗੁੱਥਮ ਗੁੱਥੀ ਦੇ ਵਿੱਚ ਕਿਸੇ ਨੇ ਇੱਟ ਜਿਹੜੀ ਸੀ ਉਹ ਮਾਰ ਦਿੱਤੀ ਇਹਦੀ ਕਾਰ ਦੇ ਉੱਤੇ, ਇਹਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਜਿਹੜੀ ਇਹ ਵੀਡੀਓ ਸੀਗੀ ਉਹ ਵਾਇਰਲ ਹੋ ਗਈ ਇਹਦੇ ਗਾਲਾਂ ਕੱਢਦੇ ਦੀ। ਮੁੜ ਕੇ ਜਿਹੜਾ ਇਹ ਉਹਦਾ ਪ੍ਰਤੀਕਰਮ ਦੇਈ ਜਾਂਦਾ ਸੀ, ਸਪਸ਼ਟੀਕਰਨ ਦੇਈ ਜਾਂਦਾ ਸੀਗਾ ਕਿ ਗਾਲ ਕੱਢਣੀ ਮੇਰਾ ਮਕਸਦ ਨਹੀਂ ਸੀਗਾ, ਮੈਨੂੰ ਗਾਲਾਂ ਕੱਢੀਆਂ ਗਈਆਂ ਮਾਵਾਂ ਭੈਣਾਂ ਦੀਆਂ। ਉੱਥੇ ਕੋਈ ਏਦਾਂ ਦੀ ਵੀਡੀਓ ਨਹੀਂ ਆਈ ਕਿਸੇ ਪਾਸੇ ਤੋਂ ਜਿੱਥੇ ਕਿਸਾਨ ਗਾਲਾਂ ਕੱਢ ਰਹੇ ਹੋਣ, ਕੋਈ ਗੰਦੀ ਗਾਲ ਕੱਢ ਰਹੇ ਹੋਣ। ਇਹਨੇ ਗਾਲਾਂ ਜਿਹੜੀਆਂ ਸੀ ਉਹ ਓਪਨਲੀ ਆਪਣੀ ਗੱਡੀ ਦੀ ਜਿਹੜੇ ਡੋਰ ਆ ਜੀ ਉਹ ਖੋਲ ਕੇ ਉਹਦੇ ਵਿੱਚ ਖੜੋ ਕੇ ਕੱਢੀਆਂ, ਜਿਹੜੀ ਵੀਡੀਓ ਵਾਇਰਲ ਹੋਈ। ਉੱਥੋਂ ਉਹ ਖਿਜੇ। ਇੱਕ ਤਾਂ ਤੁਸੀਂ ਫੰਕਸ਼ਨ ਕਰ ਰਹੇ ਹੋ, ਜਿਹੜੇ ਜੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀਆਂ ਵੋਟਾਂ ਲੈ ਕੇ JJP ਤਾਂ ਕੰਪਲੀਟ ਤੌਰ ਦੇ ਉੱਤੇ ਕਿਸਾਨਾਂ ਦੀਆਂ ਵੋਟਾਂ ਲੈ ਕੇ ਜਿੱਤੀ ਹੋਈ ਹੈ, ਜਿੰਨੇ ਕੁ ਉਹਦੇ ਵਿਧਾਇਕ ਨੇ, ਇਹ ਇਸ ਤਰ੍ਹਾਂ ਦੇ ਅਕਿਰਤ ਘਣ ਲੋਕ ਨੇ ਕਿ ਅੱਜ ਕਿਸਾਨਾਂ ਦੇ ਹੀ ਦੁਸ਼ਮਣ ਬਣੇ ਹੋਏ ਨੇ। ਔਰ ਜਿਹੜੇ ਕਿਸਾਨ ਸੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਦੋਂ ਫੰਕਸ਼ਨ ਜਿਹੜੇ ਨੇ ਉਹਦਾ ਪਾਬੰਦੀ ਲਾਈ ਹੋਈ ਹੈ ਕਿ ਨਹੀਂ ਹੋਣ ਦੇਣਾ, ਤੇ ਫਿਰ ਇਹ JJP ਦੇ ਵਿਧਾਇਕ ਦੇ ਵਾਸਤੇ ਖਾਸ ਫੰਕਸ਼ਨ ਥੋੜੀ ਹੋਣਾ ਸੀਗਾ। ਪੁਲਿਸ ਨੇ ਲਾਠੀਚਾਰਜ ਵੀ ਕੀਤਾ, 3 ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ।
ਜਿਹੜੇ ਗੁਰਨਾਮ ਸਿੰਘ ਚਡੂਨੀ ਨੇ, ਉਹਨਾਂ ਨੇ ਇਹ ਕਿਹਾ ਕਿ ਭੱਦੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਉਹ ਗਲਤ ਹੈ। ਇਹ ਵੀ ਕਿਹਾ ਕਿ ਦਵਿੰਦਰ ਬੱਬਲੀ ਦੇ ਕੋਈ ਹੋਣ ਵਾਲਾ ਜਿਹੜਾ ਸਮਾਗਮ ਹੈ ਉਹਦਾ ਵਿਰੋਧ ਕੀਤਾ ਜਾਊਗਾ। ਸੂਬੇ ਦੇ ਕਿਸਾਨਾਂ ਨੂੰ ਟੋਹਾਣਾ ਪਹੁੰਚਣ ਦੀ ਅਪੀਲ ਜਿਹੜੀ ਆ ਅੱਜ ਕੀਤੀ ਆ। ਸੋ ਦਵਿੰਦਰ ਬੱਬਲੀ ਨੇ ਪੰਗਾ ਜਿਹੜਾ ਜੀ, ਇੱਕ ਤਾਂ ਫੰਕਸ਼ਨ ਕਰਕੇ, ਦੂਸਰਾ ਗਾਲਾਂ ਕੱਢ ਕੇ ਜਿਹੜਾ ਲਿਆ, ਜਿਹੜਾ ਕਿ ਸ਼ਾਇਦ ਹੁਣ ਉਹਨੂੰ ਕਿਸਾਨਾਂ ਦੇ ਗੁੱਸੇ ਦਾ ਜਿਹੜਾ ਉਹ ਸ਼ਿਕਾਰ ਹੋਣਾ ਪਊਗਾ। ਜੀ ਜੀ। ਅੱਗੇ ਪਸ਼ਚਾਤਾਪ ਦਿਵਸ ਦੀ ਜੇ ਗੱਲ ਕਰੀਏ, ਜਵਾਹਰ ਸਿੰਘ ਵਾਲਾ ਦੇ ਵਿੱਚ ਕੁਛ ਕੁ ਜਥੇਬੰਦੀਆਂ ਖੈਬੜਨ ਤੋਂ ਵੀ ਬਚਾਅ ਹੋਇਆ ਉਹਨਾਂ ਦਾ। ਦੇਖੋ ਇੱਥੇ ਨਾ ਜੀ, ਇੱਕ ਤਾਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਬਲਜੀਤ ਸਿੰਘ ਦਾਦੂਵਾਲ ਉੱਥੇ ਸੀ, ਜਿਹੜੇ ਬਰਗਾੜੀ ਮੋਰਚੇ ਦੇ ਵਿੱਚ ਜਿਹੜੇ ਮੇਨ ਰਹੇ ਆ ਉਹਨਾਂ ਦੇ ਵਿੱਚੋਂ ਇੱਕ ਸੀ। ਹਾਂ, ਬਰਗਾੜੀ ਮੋਰਚੇ ਦੇ ਉੱਤੇ ਵੋਟਾਂ ਇਕੱਠੀਆਂ ਕਰਨ ਵਾਲੇ ਜਿਹੜੇ ਸੀ ਕਾਫਲੇ ਲੈ ਕੇ ਆਉਂਦੇ ਸੀਗੇ ਕਿ ਇਹ ਸਾਰੇ ਬੰਦੇ ਅਸੀਂ ਇਕੱਠੇ ਕੀਤੇ ਆ, ਉਹ ਨਹੀਂ ਦਿਸੇ। ਉਹ ਨਹੀਂ ਕਿਸੇ ਅਰਦਾਸ ਦਿਵਸ ਦੇ ਉੱਤੇ ਦਿਸੇ। ਉਹ ਕਹਿੰਦੇ ਸੀ ਸਾਡੇ ਕਰਕੇ ਇਹ ਇਕੱਠ ਹੋਇਆ। ਸਭ ਨੂੰ ਪਤਾ ਹੋਣਾ, ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਵਿੱਚੋਂ ਇੱਕ ਸੀਗੇ, ਉਹਨਾਂ ਚੋਂ ਕੋਈ ਨਹੀਂ ਇੱਥੇ ਦਿਸਿਆ। ਜਿਹੜੇ ਉੱਥੇ ਗਏ, ਇਹਦਾ ਪਹਿਲਾਂ ਸੱਦਾ ਤਾਂ ਦਿੱਤਾ ਸੀਗਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਜਿਹੜਾ ਅਕਾਲੀ ਦਲ ਆ ਉਹਨੇ। ਉਹਨਾਂ ਦੇ ਜਿਹੜਾ ਅਕਾਲੀ ਦਲ ਨੇ ਅਰਦਾਸ ਕੀਤੀ। ਇਸ ਤੋਂ ਇਲਾਵਾ ਉੱਥੇ ਜਿਹੜੇ ਸੀਗੇ ਅਕਾਲੀ ਦਲ ਅੰਮ੍ਰਿਤਸਰ ਦੇ ਤੇ ਅਕਾਲੀ ਦਲ ਯੂਨਾਈਟਿਡ, ਇਹਦੇ ਲੋਕ ਵੀ ਪਹੁੰਚ ਗਏ ਇੱਥੇ। ਜਿਹੜਾ ਅਕਾਲੀ ਦਲ ਯੂਨਾਈਟਿਡ ਦਾ ਜਨਰਲ ਸਕੱਤਰ ਸੀ ਜਤਿੰਦਰ ਸਿੰਘ ਈਸੜੂ, ਜਦੋਂ ਉਹਨੇ ਆਪਣੇ ਭਾਸ਼ਣ ਦੇ ਵਿੱਚ ਬਰਗਾੜੀ ਮੋਰਚੇ ਦੀ ਸਮਾਪਤੀ ਦੇ ਉੱਤੇ ਸਵਾਲ ਉਠਾਉਣ ਦੀ ਕੋਸ਼ਿਸ਼ ਕੀਤੀ, ਤਾਂ ਅਕਾਲੀ ਦਲ ਐੜਾ ਦੇ ਬਠਿੰਡਾ ਦੇ ਪ੍ਰਧਾਨ ਜਿਹੜਾ ਪਰਮਿੰਦਰ ਸਿੰਘ ਹੈ, ਉਹਨੇ ਇਹ ਕਿਹਾ ਕਿ ਮੋਰਚੇ ਦੀ ਸਮਾਪਤੀ ਵੇਲੇ ਤੁਸੀਂ ਵੀ ਹਾਮੀ ਭਰੀ ਸੀ। ਇਹ ਤੋਂ ਬਾਅਦ ਜਿਹੜਾ ਯੂਨਾਈਟਿਡ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਸੀ, ਉਹ ਵੀ ਬਾਹਾਂ ਚੜਾ ਕੇ ਸਾਹਮਣੇ ਆ ਗਏ। ਤੁਸੀਂ ਦੇਖੋ ਇਹਨਾਂ ਲੋਕਾਂ ਦੇ ਹਾਲਾਤ ਕੀ ਨੇ, ਕਿਹੜੀ ਚੀਜ਼ ਦੇ ਵਾਸਤੇ ਜਿਹੜਾ ਉੱਥੇ ਇਕੱਠੇ ਹੋ ਰਹੇ ਹੋ ਕਿ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਉਹ ਚੋਰੀ ਹੋਈ ਸੀ, ਉਦੋਂ ਬਾਅਦ ਉਹਦੀ ਬੇਅਦਬੀ ਕੀਤੀ ਗਈ ਥਾਂ ਥਾਂ ਦੇ ਉੱਤੇ। ਤੁਸੀਂ ਕੀ ਕਰ ਲਿਆ ਹੁਣ ਤੱਕ 6 ਸਾਲਾਂ ਦੇ ਵਿੱਚ, ਸਵਾਏ ਇਹਨਾਂ ਜਿਹੜਾ ਉਹ ਬਾਹਾਂ ਚੜਾਉਣ ਤੋਂ, ਤੱਤੇ ਭਾਸ਼ਣ ਜਿਹੜਾ ਉਹ ਕਰਨ ਤੋਂ? ਕੱਖ ਵੀ ਨਹੀਂ ਕਰ ਸਕੇ। ਜ਼ਿੰਮੇਵਾਰ ਤਾਂ ਸਾਰੇ ਨੇ ਇਹ ਉਹਦੇ ਜਿਹੜਾ ਮੋਰਚਾ ਚੁੱਕਣ ਦੇ ਵਾਸਤੇ। ਈਵਨ ਜੇ ਉਦੋਂ ਪਿੱਛੇ ਤੁਸੀਂ ਜਾਓ ਤਾਂ ਜਿਹੜਾ ਸਰਬੱਤ ਖਾਲਸਾ ਚੱਬੇ ਦੇ ਵਿੱਚ ਸੱਦਿਆ ਗਿਆ ਸੀ, ਉੱਥੇ ਰੋਹ ਭਰੇ ਲੋਕਾਂ ਨੂੰ ਚੁੱਪ ਕਰਕੇ ਘਰੀ ਤੋਰਨ ਵਾਲੇ ਕੌਣ ਸਨ? ਇਹੀ ਲੋਕ ਸੀ। ਉੱਥੇ ਮਹਿਜ਼ ਜਿਹੜੇ ਸੀ ਉਹ ਮਤਵਾਜੀ ਜਥੇਦਾਰਾਂ ਦਾ ਐਲਾਨ ਕਰਕੇ, ਜਥੇਦਾਰ ਕਿਹੜੇ ਆਹੀ ਸੀ, ਧਿਆਨ ਸਿੰਘ ਮੰਡ ਹੋਰੀ ਤੇ ਬਲਜੀਤ ਸਿੰਘ ਦਾਦੂਵਾਲ ਹੋਰੀ। ਇਹਨਾਂ ਨੇ ਕੀ ਨੁਕਸਾਨ ਕੀਤਾ ਬਰਗਾੜੀ ਮੋਰਚੇ ਦੇ ਵਿੱਚ? ਕਿਸੇ ਤੋਂ ਲੁਕਿਆ ਥੋੜੀ ਹੈ। ਅਜੇ ਵੀ ਕੁਝ ਸਿੱਖਣ ਦੀ ਜਗ੍ਹਾ ਦੇ ਉੱਤੇ ਉੱਥੇ ਬਾਹਾਂ ਜਿਹੜੀਆਂ ਉਹ ਚੜਾ ਕੇ ਇੱਕ ਦੂਜੇ ਨੂੰ ਗਾਲਾਂ ਤੇ ਇੱਕ ਦੂਜੇ ਨੂੰ ਧਮਕੀਆਂ ਹੀ ਦਿੰਦੇ ਰਹੇ ਕਿ ਤੂੰ ਜਿਹੜਾ ਸੀਗਾ ਇਹ ਰੋਕ ਲਿਆ, ਤੂੰ ਰੋਕ ਲਿਆ, ਤੁਸੀਂ ਮੋਰਚਾ ਜਿਹੜਾ ਉਹ ਖਰਾਬ ਕੀਤਾ। ਸਰਕਾਰ ਦਾ ਕੰਮ ਤਾਂ ਇਹ ਲੋਕ ਕਰੀ ਜਾਂਦੇ ਆ, ਕਿਉਂਕਿ ਸਰਕਾਰ ਨੂੰ ਪਤਾ ਇਹਨਾਂ ਦੇ ਵਿੱਚ ਕੋਈ ਜਿਹੜੇ ਦੀ ਇਹ ਯੂਨਾਈਟ ਨਹੀਂ ਹੈਗੇ, ਇਹ ਕੋਈ ਇਕੱਠੇ ਨਹੀਂ ਹੈਗੇ। ਸਿਆਸੀ ਲੋਕ ਆਪਣੀ ਸਿਆਸਤ ਜਿਹੜੀ ਉਹ ਕਰੀ ਜਾਂਦੇ ਆ। ਸਿਆਸੀ ਪਾਰਟੀਆਂ ਦੀ ਇੰਨੀ ਗੱਲ ਰਹੀ, ਚਾਹੇ ਉਹ ਅਕਾਲੀ ਦਲ ਸੰਯੁਕਤ ਵਾਲੇ ਸੀਗੇ ਤੇ ਚਾਹੇ ਆਮ ਆਦਮੀ ਪਾਰਟੀ ਵਾਲੇ ਸੀ, ਉਹਨਾਂ ਨੇ ਉੱਥੇ ਕੋਈ ਲੈਕਚਰਬਾਜ਼ੀ ਨਹੀਂ ਕੀਤੀ, ਮਹਿਜ਼ ਅਰਦਾਸ ਕੀਤੀ ਤੇ ਉੱਥੋਂ ਜਿਹੜਾ ਉਹ ਚਲੇ ਗਏ। ਖੈਬੜੇ ਇਹ ਨੇ ਉੱਥੇ ਜਿਹੜਾ ਜੀ ਬਰਗਾੜੀ ਦੇ ਵਿੱਚ ਹੋਏ ਸਮਾਗਮ ਦੇ ਦੌਰਾਨ। ਨਾਲ ਦੀ ਨਾਲ ਇਹ ਵੀ ਕਹਿਤਾ ਕਿ 1 ਜੁਲਾਈ ਤੋਂ ਪੱਕਾ ਮੋਰਚਾ ਅਸੀਂ ਜਿਹੜਾ ਉਹ ਲਾਵਾਂਗੇ। ਹੁਣ ਪਹਿਲਾਂ ਜਿਹੜਾ ਮੋਰਚਾ ਕੀ ਉਹ ਕੱਚਾ ਸੀਗਾ ਜਿਹੜਾ ਬਰਗਾੜੀ ਦੇ ਵਿੱਚ ਲੱਗਿਆ ਸੀ, ਜਾਂ ਸਰਬੱਤ ਖਾਲਸਾ ਵਾਲਾ ਜਿਹੜਾ ਉਹ ਕੱਚਾ ਸੀਗਾ? ਹੁਣ ਪੱਕਾ ਮੋਰਚਾ ਜਿਹੜਾ ਉਹ ਲਾਇਆ ਜਾਊਗਾ। ਆਈ ਥਿੰਕ ਅਜੇ ਵੀ ਜੇ ਲੋਕ ਨਹੀਂ ਸਮਝਣਗੇ, ਜਿਹੜੇ ਇਹ ਕਹਿੰਦੇ ਆ ਕਿ ਇਹ ਆਗੂ ਨੇ, ਇਹ ਕਾਹਦੇ ਆਗੂ ਨੇ ਜਿਨ੍ਹਾਂ ਨੇ ਇੰਨਾ ਨੁਕਸਾਨ ਕਰਾ ਕੇ ਅਜੇ ਤੱਕ ਵੀ ਕੁਝ ਨਹੀਂ ਸਿੱਖਿਆ? ਸਭ ਕੁਝ ਪੋਲੀਟੀਕਲੀ ਹੋ ਰਿਹਾ ਜੀ। ਅੱਗੇ ਗੱਲ ਕਰਦੇ ਹਾਂ ਕੋਟਕਪੂਰਾ ਤੇ ਬੇਅਦਬੀ ਕਾਂਡ ਦੀਆਂ ਜਿਹੜੀਆਂ ਸਿੱਟਾਂ ਬਣੀਆਂ, ਇਹਨਾਂ ਨੇ ਹੁਣ ਪੜਤਾਲ ਤੇਜ਼ ਕੀਤੀ ਹੈ। ਦੇਖੋ, ਪੜਤਾਲ ਤੇਜ਼ ਕਰਨ ਪਿੱਛੇ ਸਿਆਸਤ ਜਿਹੜੀ ਆ ਉਹ ਸਪਸ਼ਟ ਦਿਸ ਰਹੀ ਆ। ਚੁਫੇਰਿਓਂ ਘਿਰੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਰਾਹ ਕੋਈ ਨਹੀਂ ਹੈਗਾ ਜੀ। ਜਿਹੜੇ ਆਪਾਂ ਗੱਲ ਕੀਤੀ ਹੈ ਵਿਸਥਾਰ ਦੇ ਨਾਲ ਪਹਿਲਾਂ, ਜਿਹੜੀਆਂ ਪੇਸ਼ੀਆਂ ਪੈ ਰਹੀਆਂ ਨੇ ਹਰੇਕ ਜਗ੍ਹਾ ਦੇ ਉੱਤੇ, ਸਭ ਤੋਂ ਵੱਡਾ ਜਿਹੜਾ ਮੁੱਦਾ ਉਹ ਬੇਅਦਬੀ ਵਾਲਾ ਹੀ ਬਣਿਆ ਹੋਇਆ। 4.5 ਸਾਲ ਦਾ ਸਮਾਂ ਜਿਹੜਾ ਉਹ ਗਵਾ ਕੇ ਕੱਖ ਨਹੀਂ ਕੀਤਾ ਗਿਆ। ਅਤੁਲ ਨੰਦਾ ਵਰਗੇ ਲੋਕ ਤੇ ਉਹਦੇ ਜਿਹੜੇ ਬਾਕੀ ਫੌਜ ਹੈ, ਉਹਨਾਂ ਨੇ ਜੋ ਬੇੜਾ ਗਰਕ ਇਸ ਸਾਰੇ ਜਿਹੜੀ
ਇਨਵੈਸਟੀਗੇਸ਼ਨ ਸੀ ਉਹਦਾ ਕਰ ਦਿੱਤਾ। ਇਹਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਰਹਿ ਗਿਆ। ਇਹ ਕੁਝ ਵੱਡੇ ਸਵਾਲ ਜਿਹੜੇ ਉਹ ਹੈਗੇ ਨੇ, ਕਿਉਂਕਿ ਕੱਲ ਨੂੰ ਚਾਹੇ ਪੇਸ਼ੀ ਹੋਣੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਹੁਣ ਦੱਸਣਗੇ ਤਾਂ ਉੱਥੇ ਇਹੀ ਜਾ ਕੇ ਨਾ, ਕਿਆ ਦੇਖੋ ਜੀ ਅਸੀਂ ਤਾਂ ਸਿੱਟ ਬਣਾਈ ਹੋਈ ਆ, ਸਿੱਟ ਆਪਣਾ ਕੰਮ ਜਿਹੜਾ ਉਹ ਕਰੀ ਜਾਂਦੀ ਹੈ। ਇਹੀ ਕਹਿਣਾ ਉਹਨਾਂ ਨੇ। ਕਰਨ ਕਰਾਉਣ ਨੂੰ, ਕਰਨ ਕਤਰਨ ਨੂੰ ਕੱਖ ਨਹੀਂਗਾ ਜੀ। ਜਦੋਂ ਇੱਥੋਂ ਮੀਟਿੰਗਾਂ ਮੁੱਕ ਗਈਆਂ, ਗੱਲ ਕਿਸੇ ਤਣ ਪੱਤਣ ਲੱਗ ਗਈ ਜਾਂ ਇਹਨਾਂ ਦਾ ਆਪਸੀ ਸਮਝੌਤਾ ਹੋ ਗਿਆ, ਇਹ ਸਿੱਟ ਸੁੱਟ ਉੱਥੇ ਹੀ ਫੇਰ ਖੜੋ ਜਾਣੀ ਆ ਜੀ। ਤੁਸੀਂ ਦੇਖਣਾ ਜਿਹੜੇ ਕੋਟਕਪੂਰਾ ਗੋਲੀकांड, ਬੇਅਦਬੀ ਕਾਂਡ ਦੇ ਵਿੱਚ ਕਾਂਗਰਸੀਆਂ, ਵਿਰੋਧੀ ਧਿਰ ਤੇ ਸਿੱਖ ਜਥੇਬੰਦੀਆਂ ਦੇ ਦਬਾਅ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਜਿਹੜੀ ਪ੍ਰਕਿਰਿਆ ਹੈ ਇਹਦੀ ਪੜਤਾਲ ਦੀ ਉਹ ਤੇਜ਼ ਕਰ ਦਿੱਤੀ ਹੈ। ਕੋਟਕਪੂਰਾ ਗੋਲੀकांड ਤੇ ਬੇਅਦਬੀ ਕਾਂਡ ਦੇ 3 ਮਾਮਲਿਆਂ ਦੇ ਵਿੱਚ ਚਾਰਜਸ਼ੀਟ ਅਦਾਲਤ ਦੇ ਵਿੱਚ ਪੇਸ਼ ਹੋਣ ਦੀ ਸੰਭਾਵਨਾ ਹੈ। ਸਿੱਟ ਟੀਮ ਨੇ ਡੇਰਾ ਪ੍ਰੇਮੀ ਸੁਖਵਿੰਦਰ ਸਿੰਘ ਸਨੀ ਦੇ ਹੱਥ ਲਿਖਤ ਦੇ ਨਮੂਨੇ ਇਲਾਕਾ ਮੈਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ ਪ੍ਰਾਪਤ ਕੀਤੇ, ਜਿਹੜੇ ਕਿ ਇਤਰਾਜ਼ਯੋਗ ਪੋਸਟਰ ਦੇ ਨਾਲ ਮਿਲਾਏ ਜਾਣਗੇ। ਇਹ ਉਹਦਾ ਜਿਹੜਾ ਉਹ ਲਿਖਿਆ ਹੋਇਆ ਸੀਗਾ ਇਹ ਪੋਸਟਰ, ਇਹ ਸਭ ਨੂੰ ਪਤਾ। ਐਕਚੁਅਲੀ ਕੀ ਹੈ ਕਿ ਇਹ ਨਹੀਂਗਾ ਹੈਗਾ ਕਿ ਹੁਣ ਸਿੱਟ ਨੇ ਲੱਭ, ਬਲਕਿ ਇਹ ਸਿੱਟ ਦੇ ਕੋਲੇ ਉਦੋਂ ਤੋਂ ਹੈ ਜਦੋਂ ਤੋਂ ਜਿਹੜੇ ਮਿਸਟਰ ਖੱਟੜਾ ਇਹਦੀ ਅਗਵਾਈ ਇਸ ਸਿੱਟ ਦੀ ਕਰ ਰਹੇ ਸੀਗੇ, ਉਦੋਂ ਤੋਂ ਇਹ ਸਾਰੇ ਨਮੂਨੇ ਹੈਗੇ ਆ। ਹੁਣ ਦੁਬਾਰਾ ਤੋਂ ਫਿਰ ਜਿਹੜੇ ਉਹ ਨਮੂਨੇ ਲਏ ਜਾ ਰਹੇ ਨੇ। ਇਹ ਲਮਕਾਉਣ ਦੇ ਤਰੀਕੇ ਹੁੰਦੇ ਨੇ ਪੁਲਿਸ ਦੇ, ਤੇ ਉਹਨੂੰ ਛੱਡ ਕੇ ਹੁਣ ਨਮੂਨਾ ਲੈਣ ਦਾ ਜੀ। ਜਿਹੜੀ ਸਿੱਟ ਤੁਸੀਂ ਪਹਿਲਾਂ ਬਣਾਈ ਸੀ, ਕੀ ਉਹ ਨਮੂਨੇ ਮਿਲਾਏ ਗਏ ਸੀ? ਉਹ ਰਿਕਾਰਡ ਵੀ ਨਹੀਂ ਰੱਖਿਆ ਜਾ ਸਕਦਾ? ਘੱਟੋ ਘੱਟ ਜੇ ਹਾਈ ਕੋਰਟ ਨੇ ਚਲਾਨ ਰਿਪੋਰਟ ਜਿਹੜੀ ਉਹ ਰੱਦ ਕੀਤੀ ਹੈ ਤੇ ਉਹਦੇ ਵਿੱਚ ਜਿਹੜੇ ਸਬੂਤ ਨੇ ਉਹ ਤਾਂ ਰੱਖੇ ਜਾ ਸਕਦੇ ਆ, ਉਹ ਨਹੀਂ ਰੱਖੇ ਜਾ ਰਹੇ। ਔਰ ਇਹ ਨਵੇਂ ਸਿਰੇ ਤੋਂ ਇਹ ਲਮਕਾਉਣ ਦੇ ਯਤਨ ਜਿਹੜੇ ਉਹ ਹੁੰਦੇ ਨੇ। ਕੋਟਕਪੂਰਾ ਗੋਲੀकांड ਦੀ ਪੜਤਾਲ ਕਰ ਰਹੀ ਜਿਹੜੀ ਜਾਂਚ ਟੀਮ ਹੈ, ਉਹਨੇ 42 ਗਵਾਹਾਂ, ਡਾਕਟਰਾਂ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਦੀ ਜਿਹੜੀ ਪ੍ਰਕਿਰਿਆ ਉਹ ਮੁਕੰਮਲ ਕੀਤੀ ਹੈ। ਕੋਟਕਪੂਰਾ ਗੋਲੀकांड ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਡੀਜੀਪੀ, ਸਾਬਕਾ ਡੀਜੀਪੀ ਸਮੇਤ ਸੈਣੀ ਪਰਮਰਾਜ ਉਮਰਾ ਨੰਗਲ ਤੋਂ ਅਗਲੇ ਕੁਝ ਦਿਨਾਂ ਦੇ ਵਿੱਚ ਦੁਬਾਰਾ ਪੁੱਛ ਪੜਤਾਲ ਹੋਊਗੀ। ਸਿੱਟ ਨੇ ਪੜਤਾਲ ਨੂੰ ਤੁਰੰਤ ਮੁਕੰਮਲ ਕਰਨ ਲਈ ਜਿਹੜਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਤੋਂ ਸਹਿਯੋਗ ਮੰਗਿਆ। ਜਿਹੜੀਆਂ ਕੇਂਦਰੀ ਏਜੰਸੀਆਂ ਨੂੰ ਕੁਝ ਜ਼ਰੂਰੀ ਰਿਕਾਰਡ ਬਿਨਾਂ ਦੇਰੀ ਤੋਂ ਪੇਸ਼ ਕਰਨ ਦੇ ਵਾਸਤੇ ਕਿਹਾ ਗਿਆ। ਕੋਟਕਪੂਰਾ ਗੋਲੀकांड ਦੇ ਵਿੱਚ ਹਾਈ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਪੰਜਾਬ ਸਰਕਾਰ ਆਪਣੇ ਵਿਧਾਇਕਾਂ, ਮੰਤਰੀਆਂ, ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਜਿਹੜਾ ਉਹ ਕਰ ਰਹੀ ਆ, ਜਿਹਦੇ ਕਰਕੇ ਇਹ ਤੇਜ਼ ਹੋਈ ਆ। ਪਰ ਇਹ ਇਨਸਾਫ ਵਾਲੇ ਪਾਸੇ ਨੂੰ ਨਹੀਂ ਤੁਰਨੀ। ਤੁਸੀਂ ਦੇਖਣਾ ਇਹ ਕੁਝ ਦਿਨਾਂ ਦੀ ਖੇਡ ਹੈ। ਜਦੋਂ ਆ ਚੱਕਰਵੀਰ ਚੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਨਿਕਲ ਗਏ, ਨਾਲ ਦੀ ਨਾਲ ਉਹਨੇ ਸਿੱਟ ਨੂੰ ਫੇਰ ਕਹਿ ਦੇਣਾ ਵੀ ਸਿੱਟ ਨਾ ਹੁਣ ਜੀ। ਅੱਗੇ ਗੱਲ ਕਰਦੇ ਹਾਂ, ਅਕਾਲ ਤਖਤ ਨੂੰ 1984 ਦੇ ਜਿਹੜਾ ਸਾਕਾ ਨੀਲਾ ਤਾਰਾ ਸੀ ਉਸ ਦੇ ਵੇਰਵੇ ਇਕੱਠੇ ਕਰਨ ਦਾ ਚੇਤਾ ਆਇਆ। ਦੇਖੋ, ਇਹ ਆਪਣੇ ਆਪ ਦੇ ਵਿੱਚ ਸਵਾਲ ਹੀ ਆ ਕਿ ਇਹ ਵੇਰਵੇ ਅੱਜ ਕਿਉਂ ਇਕੱਠੇ ਕੀਤੇ ਜਾ ਰਹੇ ਨੇ। ਜਿਹੜੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ PhD ਨੇ, ਜਿਹੜੇ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਇਹ ਅਪੀਲ ਕੀਤੀ ਆ ਕਿ ਜਿਸ ਕਿਸੇ ਨੇ ਵੀ ਸਾਕਾ ਨੀਲਾ ਤਾਰਾ ਫੌਜੀ ਹਮਲੇ ਵੇਲੇ ਸਰਕਾਰ ਦੇ ਵੱਲੋਂ ਕੀਤੇ ਗਏ ਸਰਕਾਰੀ ਤਸ਼ੱਦਦ ਨੂੰ ਆਪਣੇ ਉੱਤੇ ਹੰਢਾਇਆ, ਉਹ ਆਪਣੀ ਹੱਡਬੀਤੀ ਇੱਕ ਵੀਡੀਓ ਬਣਾ ਕੇ ਅਕਾਲ ਤਖਤ ਤੇ ਭੇਜੇ। ਤੇ ਇਹ ਵੀ ਕਿਹਾ ਗਿਆ ਕਿ ਸਾਰੇ ਇਤਿਹਾਸ ਨੂੰ ਇਕੱਠਾ ਕੀਤਾ ਜਾਊਗਾ, ਔਰ ਇਹ ਕਿਹਾ ਕਿ ਇਹ ਸਿੱਖ ਕੌਮ ਦਾ ਇੱਕ ਵੱਡਾ ਇਤਿਹਾਸ ਹੈ, ਔਰ ਕਿ ਉਸ ਕਾਲੇ ਦੌਰ ਦੇ ਵਿੱਚ ਸਿੱਖਾਂ ਦੇ ਨਾਲ ਕੀ ਕੁਝ ਜਿਹੜਾ ਵਾਪਰਿਆ। ਇਹ ਬੜਾ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਵੀ ਹੈ ਕੁਝ ਇਹ ਮਾਮਲੇ, ਕਿ ਉਦੋਂ ਜਦੋਂ ਇਹ ਸਾਕਾ ਨੀਲਾ ਤਾਰਾ ਵਾਪਰਿਆ, ਉਦੋਂ ਬਾਅਦ ਦੇ ਸਾਲਾਂ ਦੇ ਵਿੱਚ ਇਹ ਗੱਲਾਂ ਬੜੇ ਵੱਡੇ ਪੱਧਰ ਦੇ ਉੱਤੇ ਉੱਠਦੀਆਂ ਰਹੀਆਂ ਕਿ ਕੁਝ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਪ੍ਰਜ਼ਰਵ ਕੀਤਾ ਜਾਵੇ। ਉਹ ਚਾਹੇ ਅਕਾਲ ਬੁੰਗੇ, ਜਿਹੜਾ ਅਕਾਲ ਬੁੰਗਾ ਸੀਗਾ, ਚਾਹੇ ਉਹ ਜਿਹੜੇ 2-3 ਥਾਵਾਂ ਦੇ ਉੱਤੇ ਗੋਲੀਆਂ ਜਾਂ ਤੋਪਾਂ ਦੇ ਨਾਲ ਜਿਹੜੇ ਉਡਾਏ ਗਈਆਂ ਸੀਗੀਆਂ ਇਮਾਰਤਾਂ, ਉਹਨਾਂ ਨੂੰ ਪ੍ਰਜ਼ਰਵ ਕਰਨ ਦੀ ਗੱਲ ਸੀ। ਉਹ ਸਾਰੇ ਸਬੂਤ ਕਿਹਨੇ ਮਿਟਾਏ? ਇਹ ਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰੀ ਇਸ ਚੀਜ਼ ਦਾ ਪਤਾ ਲਾ ਲੈਣ ਤਾਂ ਜਿਨ੍ਹਾਂ ਦੀ ਕੱਚ ਚੋਂ ਬੈਠੇ ਨੇ ਉਹਨਾਂ ਨੇ ਤਾਂ ਸਾਰਾ ਕੁਝ ਉਹ ਕਰਾਇਆ। ਅੱਜ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਇਹਨਾਂ ਨੂੰ ਉਹਨਾਂ ਲੋਕਾਂ ਦਾ ਚੇਤਾ ਆ ਗਿਆ ਜੀ ਵੀ ਹੁਣ ਤੁਸੀਂ ਵੀਡੀਓ ਬਣਾ ਕੇ ਭੇਜੋ, ਅਸੀਂ ਇਹ ਸਾਰਾ ਇਤਿਹਾਸ ਜਿਹੜਾ ਉਹ ਇਕੱਠਾ ਕਰਨਾ। ਇਤਿਹਾਸ ਤਾਂ ਤੁਸੀਂ ਮਿਟਾ ਦਿੱਤਾ ਬਹੁਤਾ ਉੱਥੋਂ। ਜਿਹੜਾ ਸਾਕਾ ਨੀਲਾ ਤਾਰਾ ਦੇ ਦੌਰਾਨ ਸਮਾਨ ਚੁੱਕ ਕੇ ਲੈ ਗਈ ਫੌਜ, ਮੁੜ ਕੇ ਉਹਨੇ ਉਹ ਵਾਪਸ ਕਰ ਦਿੱਤਾ, ਤੇ ਉਹ ਵਾਪਸ ਜਿਹੜਾ ਸੀ ਉਹ ਰਿਸੀਵ ਕਿਹਨੇ ਕੀਤਾ?
ਕਿ ਗਿਆਨੀ ਹਰਪ੍ਰੀਤ ਸਿੰਘ PhD ਜਿਹੜੇ ਨੇ ਉਹ ਇਸ ਚੀਜ਼ ਦਾ ਵੀ ਸੁਨੇਹਾ ਦੇਣਗੇ ਕਿ ਉਹ ਦੱਸਿਆ ਜਾਵੇ ਵੀ ਕੌਣ ਲੈ ਗਿਆ, ਕਿੱਥੇ ਆ ਉਹ ਸਮਾਨ, ਕਿਹਨੇ ਰਿਸੀਵ ਕੀਤਾ। ਇਹ ਮਹਿਜ਼ ਭੰਬਲ ਭੂਸੇ ਦੇ ਵਿੱਚ ਪਾਉਣ ਦੇ ਜਿਹੜੇ ਉਹ ਯਤਨ ਨੇ। ਮੈਨੂੰ ਉਹ ਵੀਡੀਓ ਜਿਹੜੀ ਉਹ ਯਾਦ ਆਉਂਦੀ, ਬਹੁਤ ਛੋਟੇ ਹੁੰਦਿਆਂ ਦੇਖੀ ਹੋਈ, ਜਦੋਂ ਸਾਕਾ ਨੀਲਾ ਤਾਰਾ ਹੋਇਆ ਸੀ, ਉਦੋਂ ਦੇ ਜਿਹੜੇ ਜਥੇਦਾਰ ਸਨ ਉਹ ਇਹ ਕਹਿੰਦੇ ਸੀਗੇ ਕਿ ਇੱਥੇ ਫੌਜ ਨੇ ਕਾਰਵਾਈ ਕੀਤੀ ਆ ਪਰ ਕੋਠਾ ਸਾਹਿਬ ਠੀਕ ਠਾਕ ਆ। ਸੋ ਇਦਾਂ ਦੀਆਂ ਜਿਹੜੀਆਂ ਵੀਡੀਓ ਨੇ ਉਹ ਬਣਵਾ ਕੇ ਆਪਣੇ ਕੋਲੇ ਰੱਖ ਕੇ ਇਹੀ ਦੱਸਣਾ ਵੀ ਕੋਠਾ ਸਾਹਿਬ ਠੀਕ ਠਾਕ ਹੈ। ਇਹ ਭੰਬਲ ਭੂਸੇ ਦੇ ਵਿੱਚ ਜਿਹੜਾ ਜੀ ਉਹ ਕੌਮ ਨੂੰ ਪਾਉਣ ਦੇ ਯਤਨ ਨੇ ਇੱਕ ਵਾਰੀ ਫੇਰ, ਕਿ ਲੋਕਾਂ ਨੂੰ ਰੀਅਲ ਜਿਹੜੀ ਜੋ ਕੁਝ ਹੋਇਆ ਉੱਥੋਂ ਧਿਆਨ ਉਹਨਾਂ ਦਾ ਡਾਈਵਰਟ ਕਰਕੇ ਇਸ ਪਾਸੇ ਲਾ ਦੇ। ਬਿਲਕੁਲ ਜੀ, ਕਦੀ ਵੀ ਸੀਰੀਅਸ ਨਹੀਂ ਹੋਏ ਇਸ ਚੀਜ਼ ਦੇ ਲਈ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਜੋਗੀ ਆ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਲਈ ਮੁਸ਼ਕਲ ਬਣਿਆ। ਦੇਖੋ, ਭਾਰਤੀ ਜਨਤਾ ਪਾਰਟੀ ਓਪਨਲੀ ਨਹੀਂ ਮੰਨੂਗੀ। ਭਾਰਤੀ ਜਨਤਾ ਪਾਰਟੀ ਹੋ ਗਈ, ਉਹਦੀ ਮਾਈ ਬਾਪ ਹੋ ਗਈ ਸੰਘ ਪਰਿਵਾਰ। ਮੀਟਿੰਗਾਂ ਲਗਾਤਾਰ ਦਿੱਲੀ ਦੇ ਵਿੱਚ ਜਿਹੜੀਆਂ ਪਿਛਲੇ ਦਿਨਾਂ ਤੋਂ ਹੁੰਦੀਆਂ ਰਹੀਆਂ ਨੇ, ਉਹ ਇਸ ਗੱਲ ਨੂੰ ਲੈ ਕੇ ਨੇ ਕਿ ਉੱਤਰ ਪ੍ਰਦੇਸ਼ ਦੇ ਵਿੱਚ ਪੈਰ ਮੁੜ ਕੇ ਕਿਵੇਂ ਲਾਏ ਜਾਣ, ਜਿਹੜੇ ਉੱਥੋਂ ਦੀਆਂ ਲੋਕਲ ਚੋਣਾਂ ਦੇ ਵਿੱਚ ਉਖੜ ਗਏ ਭਾਰਤੀ ਜਨਤਾ ਪਾਰਟੀ ਦੇ। ਇਹ ਨਹੀਂ ਸੀ ਸੋਚਿਆ ਭਾਰਤੀ ਜਨਤਾ ਪਾਰਟੀ ਨੇ ਕਿ ਕਿਉਂਕਿ ਇਹ ਅਸਰ ਜਿਹੜਾ ਉਹ ਕਿਸਾਨ ਅੰਦੋਲਨ ਦਾ, ਜਿਹੜੇ ਸਭ ਤੋਂ ਜ਼ਿਆਦਾ ਉੱਥੇ ਆਜ਼ਾਦ ਜਿੱਤੇ, ਆਜ਼ਾਦ ਜਿਹੜੇ ਸੀ, ਉਹਨਾਂ ਨੇ ਕੀ ਕੀਤਾ ਵੀ ਕਿਹੜੀ ਪਾਰਟੀ ਵੱਲੋਂ, ਉਹਨਾਂ ਨੇ ਕਿਹਾ ਕੋਈ ਪਾਰਟੀ ਨਹੀਂ, ਸਾਡਾ ਗਰੁੱਪ ਹੈ। ਕਿਸਾਨ ਮੋਰਚਾ ਗਰੁੱਪ ਲਿਖਤਾ, ਸੰਯੁਕਤ ਕਿਸਾਨ ਮੋਰਚਾ ਗਰੁੱਪ ਲਿਖਤਾ, ਤੇ ਚੋਣ ਨਿਸ਼ਾਨ ਲੈ ਲਿਆ ਟਰੈਕਟਰ। ਜਿਨ੍ਹਾਂ ਨੇ ਟਰੈਕਟਰ ਲਿਆ 75% ਉਹ ਉਮੀਦਵਾਰ ਜਿਹੜੇ ਸੀ ਉਹ ਚੋਣ ਜਿੱਤ ਗਏ। ਪਹਿਲੇ ਨੰਬਰ ਤੇ ਆਜ਼ਾਦ ਆ ਗਏ, ਦੂਜੇ ਤੇ ਸਮਾਜਵਾਦੀ ਪਾਰਟੀ ਆ ਗਈ, ਤੀਜੇ ਦੇ ਉੱਤੇ ਚਲੇਗੀ ਭਾਰਤੀ ਜਨਤਾ ਪਾਰਟੀ। ਯੋਗੀ ਆਦਿੱਤਿਆਨਾਥ ਨੇ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਉੱਤਰ ਪ੍ਰਦੇਸ਼ ਦੇ ਵਿੱਚ, ਬੇਸ਼ੱਕ ਜਿਹੜੇ ਅੰਨੇ ਭਗਤ ਨੇ ਉਹਨਾਂ ਨੂੰ ਜ਼ਰੂਰ ਲੱਗਦਾ ਹੋਊਗਾ ਕਿ ਉਹਨੇ ਬਹੁਤ ਕਮਾਲ ਦਾ ਜਿਹੜਾ ਉਹ ਕੰਮ ਕੀਤਾ, ਪਰ ਕਮਾਲ ਕਮੂਲ ਵਾਲੀ ਕੋਈ ਗੱਲ ਜਿਹੜੀ ਉਹ ਹੈ ਨਹੀਂ ਸੀ। ਜਿਹੜਾ ਆਪਣੇ ਆਪ ਨੂੰ ਇਹ ਕਹਿੰਦਾ ਕਿ ਉਹ ਯੋਗੀ ਆ, ਉਹਨੇ ਜੰਗਲਾਂ 'ਚ ਰਹਿਣਾ ਤੇ ਉੱਥੇ ਉਹ ਰਾਜ ਕਰ ਰਿਹਾ, ਔਰ ਜਿਸ ਕਿਸਮ ਦਾ ਹੰਕਾਰ ਭਰਿਆ ਰਾਜ ਉਹਨੇ ਕੀਤਾ, ਉਹ ਹੁਣ ਮੁਸ਼ਕਲ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਬਣ ਰਿਹਾ। ਭਾਰਤੀ ਜਨਤਾ ਪਾਰਟੀ ਤੇ ਸੰਘ ਪਰਿਵਾਰ ਨੇ ਪਿਛਲੇ ਦਿਨ ਇੱਕ ਫੈਸਲਾ ਕੀਤਾ ਸੀਗਾ ਕਿ ਇੱਕ ਡਿਪਟੀ CM ਜਿਹੜਾ ਉਹ ਲਾਇਆ ਜਾਵੇ, ਜਿਹੜਾ ਕਿ ਸ਼ਰਮਾ ਹੈ, ਬਰਿੰਦਰ ਸ਼ਰਮਾ, ਜਿਹਨੂੰ ਕਿ ਲਿਆਂਦਾ ਗਿਆ ਸੀਗਾ ਗੁਜਰਾਤ ਤੋਂ, ਸਾਬਕਾ IAS ਆਫੀਸਰ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਖਾਸ ਹੈ। ਉਹਨੂੰ ਡਿਪਟੀ CM ਨਾਲ ਲਾਉਣਾ ਸੀ। ਇਹ ਕਿਹਾ ਜਾਂਦਾ ਹੈ ਕਿ ਯੋਗੀ ਆਦਿੱਤਿਆਨਾਥ ਉਹਦੇ ਨਾਂ ਦੇ ਉੱਤੇ ਨਹੀਂ ਮੰਨਦਾ, ਉਹਨੂੰ ਇਹ ਪਤਾ ਕਿ ਮੇਰੇ ਪਰ ਕੁਤਰੇ ਜਾਣੇ ਆ, ਉਹਨੂੰ ਜ਼ਿਆਦੀਆਂ ਪਾਵਰਾਂ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਨੇ ਦੇ ਦੇਣੀਆਂ। ਉਹਨੂੰ ਸਹੁੰ ਚੁਕਾਉਣ ਦੇ ਵਾਸਤੇ ਵੀ ਤਿਆਰੀ ਹੋ ਗਈ ਸੀਗੀ, ਤੇ ਉਦੋਂ ਯੋਗੀ ਨੇ ਆਪਣੇ ਫੋਨ ਜਿਹੜੇ ਉਹ ਬੰਦ ਕਰ ਲਏ। 3 ਦਿਨ ਦੇ ਵਾਸਤੇ ਫੋਨ ਹੀ ਉਹਦੇ ਬੰਦ ਰਹੇ। ਤੋ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਮੀਟਿੰਗਾਂ ਉੱਤਰ ਪ੍ਰਦੇਸ਼ ਦੇ ਵਿੱਚ ਵਿਧਾਇਕਾਂ ਦੇ ਨਾਲ ਤੇ ਮੰਤਰੀਆਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ। ਭਾਜਪਾ ਦੇ ਕੇਂਦਰੀ ਆਗੂ BL ਸੰਤੋਸ਼ ਰਾਧਾ ਮੋਹਨ ਦੇ ਵੱਲੋਂ ਜਿਹੜੀ ਉਹ ਮੰਤਰੀਆਂ ਦੇ ਨਾਲ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੂਬੇ ਦੇ ਕਾਨੂੰਨ ਮੰਤਰੀ ਬਰਜੇਸ਼ ਪਾਠਕ ਨੇ ਇੱਕ ਗੁਪਤ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ। ਇਹਦੇ 'ਚ ਉਹਨਾਂ ਨੇ ਰਾਜ ਦੇ ਸਿਹਤ ਮਹਿਕਮੇ ਦੇ ਉੱਤੇ ਆਪਣਾ ਗੁੱਸਾ ਕੱਢਦਿਆਂ ਕਿਹਾ ਸੀ ਕਿ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਹੇ, ਐਂਬੂਲੈਂਸਾਂ ਲਖਨਊ ਪਹੁੰਚਣ ਦੇ ਉੱਤੇ ਕਈ ਘੰਟੇ ਲੈ ਰਹੀਆਂ ਨੇ। ਜਿਹੜੀ ਦਿੱਲੀ ਤੋਂ ਆਈ ਭਾਜਪਾ ਟੀਮ ਹੈ ਉਹ ਵਿਚਲਾ ਰਾਹ ਕੱਢਣ ਦੀ ਕੋਸ਼ਿਸ਼ ਦੇ ਵਿੱਚ ਹੈ, ਔਰ ਭਾਜਪਾ ਦੀ ਪੰਚਾਇਤ ਚੋਣਾਂ ਦੇ ਵਿੱਚ ਕਾਰਗੁਜ਼ਾਰੀ ਜਿਹੜਾ ਉਹਦੇ ਉੱਤੇ ਚਰਚਾ ਵੱਡੇ ਪੱਧਰ ਦੇ ਉੱਤੇ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਕੰਮ ਕਰ ਰਹੀ ਆ ਜਾਂ ਪੁੱਛ ਰਹੀ ਆ ਕਿ ਕੀ ਯੋਗੀ ਦੀ ਅਗਵਾਈ ਦੇ ਵਿੱਚ ਜਾਂ ਉਹਨੂੰ ਫੇਰ ਚਿਹਰਾ ਬਣਾ ਕੇ 22 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਤੇ ਕੀ ਨੁਕਸਾਨ ਹੋਊਗਾ, ਕਿੰਨਾ ਨੁਕਸਾਨ ਹੋਊਗਾ। ਪਰ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਮੁਸ਼ਕਲ ਇਹ ਬਣੀ ਹੋਈ ਆ ਕਿ ਉਹ ਯੋਗੀ ਨੂੰ ਲਾਂਭੇ ਕਰੇ ਤੇ ਕਿਵੇਂ ਕਰੇ। ਪਤਾ ਉਹਨੂੰ ਵੀ ਹੈ ਵੀ ਜੇ ਉਹਨੂੰ ਲਾਂਭੇ ਕੀਤਾ ਤਾਂ ਉਹ ਮੁਸ਼ਕਲ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਜਿਹੜਾ ਉਹ ਖੜੀ ਕਰ ਦੂਗਾ। ਹੁਣ ਹਾਲਾਤ ਜਿਹੜੇ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਵੀ ਇਸ ਤਰ੍ਹਾਂ ਦੇ ਬਣ ਗਏ ਹੋਏ ਆ ਉੱਥੇ ਵੀ ਇਹੋ ਜਿਹੇ ਬੰਦੇ ਨੂੰ ਲਾ ਕੇ ਉਹਨੂੰ ਇਹ ਲੱਗਿਆ ਕਿ ਕੱਟੜਪਣਾ ਜਿਹੜਾ ਜਿਹਦੇ ਨਾਲ ਇੱਕ ਜੇਤੂ ਰੱਥ ਦੇ ਉੱਤੇ ਸਵਾਰ ਸੀ ਭਾਰਤੀ ਜਨਤਾ ਪਾਰਟੀ, ਉਹ ਰੱਥ ਜਿਹੜਾ ਉਹ ਡੋਲ ਗਿਆ। ਪੱਛਮੀ ਬੰਗਾਲ ਦੇ ਵਿੱਚ ਹੋਈ ਹਾਰ ਦੀ ਜਿਹੜਾ ਜੀ ਉੱਥੋਂ ਉੱਭਰ ਨਹੀਂ ਪਾ ਰਹੀ ਭਾਰਤੀ ਜਨਤਾ ਪਾਰਟੀ, ਔਰ ਜਿਹੜੀਆਂ ਲੋਕਲ ਚੋਣਾਂ ਦੇ ਵਿੱਚ ਉਹਦਾ ਨੁਕਸਾਨ ਹੋ ਗਿਆ। ਉਹਨੂੰ ਹੁਣ ਲੱਗਣ ਲੱਗਿਆ ਕਿ ਜੇ ਉੱਤਰ ਪ੍ਰਦੇਸ਼ 2022 ਦੇ ਸ਼ੁਰੂਆਤੀ
ਮਹੀਨਿਆਂ ਦੇ ਵਿੱਚ ਜਿੱਥੇ ਚੋਣਾਂ ਹੋਣੀਆਂ ਉਹ ਹੱਥੋਂ ਨਿਕਲ ਗਿਆ ਤੇ ਫਿਰ ਹਾਲਾਤ ਕੀ ਬਣਨਗੇ। ਜੀ ਜੀ, ਕੋਈ ਤਾਂ ਫਰਕ ਪਊਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।